ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਜੀ ਆਏ ਹੋਏ ਨੇ। ਆਓ ਉਹਨਾਂ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਡਾਕਟਰ ਸਾਹਿਬ ਵੈਲਕਮ ਟੂ ਅਵਰ ਸ਼ੋ। ਥੈਂਕ ਯੂ। ਐਂਡ ਡਾਕਟਰ ਸਾਹਿਬ ਅੱਜ 17 ਜੁਲਾਈ 2013 2 ਸਾਵਨ ਨਾਨਕਸ਼ਾਹੀ ਸੰਮਤ 545 ਦਾ ਦਿਨ ਹੈ ਤੇ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਸਾਡੇ ਦਰਸ਼ਕਾਂ ਵੱਲੋਂ ਆਈਆਂ ਈਮੇਲਸ, ਫੋਨ ਮੈਸੇजेस, ਟੈਕਸਟ ਮੈਸੇजेस, ट्विटर मैसेजेस ਅਤੇ ਫੇਸਬੁੱਕ ਮੈਸੇਜ ਦੇ ਨਾਲ ਕਰਦੇ ਹਾਂ। ਤਾਂ ਸਾਡਾ ਪਹਿਲਾ ਈਮੇਲ ਮੈਸੇਜ ਆਇਆ ਹੈ ਪੰਜਾਬ ਤੋਂ ਸਰਦਾਰ ਹਰਚਰਨ ਸਿੰਘ ਧਾਮੀ ਪ੍ਰਧਾਨ ਦਲ ਖਾਲਸਾ ਜਥੇਬੰਦੀ ਦਾ ਹੈ। ਇਹ ਲਿਖਦੇ ਹਨ, ਸਤਿਕਾਰਯੋਗ ਭਾਈ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਲਿਖਤ ਤੁਹਾਡੇ ਇਸ ਬਿਆਨ ਸੰਬੰਧੀ ਹੈ ਕਿ ਕਿਸੇ ਵੀ ਸਿੱਖ ਜਥੇਬੰਦੀ ਨੇ ਰਜਨੀਸ਼ ਅਰੋੜਾ ਵਾਈਸ ਚਾਂਸਲਰ ਟੈਕਨੀਕਲ ਯੂਨੀਵਰਸਿਟੀ ਜਲੰਧਰ ਦੀ ਨਿਯੁਕਤੀ ਦੇ ਖਿਲਾਫ ਆਵਾਜ਼ ਨਹੀਂ ਉਠਾਈ। ਅਸੀਂ ਤਾਂ ਇਸ ਨੂੰ ਉਦੋਂ ਤੋਂ ਬੇਨਕਾਬ ਕਰ ਰਹੇ ਹਾਂ ਜਦੋਂ ਕਿ ਇਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਪਲੇਸਮੈਂਟ ਆਫੀਸਰ ਲੱਗਾ ਹੋਇਆ ਸੀ। ਫਿਰ ਜਦੋਂ ਇਸ ਨੂੰ ਵੀਸੀ ਲਾਇਆ ਗਿਆ ਉਦੋਂ ਵੀ ਅਸੀਂ ਇਸ ਦੇ ਖਿਲਾਫ ਬਿਆਨ ਦਿੱਤਾ ਸੀ। ਜਦੋਂ ਇਸ ਨੇ ਹਿਊਮਨ ਵੈਲਿਊਜ਼ ਦੇ ਨਾਂ ਹੇਠ ਕੋਰਸ ਸ਼ੁਰੂ ਕੀਤੇ ਕਰਕੇ ਵੈਦਿਕ ਫਿਲਾਸਫੀ ਪੜ੍ਹਾਉਣੀ ਸ਼ੁਰੂ ਕੀਤੀ ਉਦੋਂ ਵੀ ਅਸੀਂ ਇਸ ਦਾ ਵਿਰੋਧ ਕੀਤਾ। ਸਾਡੇ ਵੱਲੋਂ ਸਟੈਂਡ ਲੈਣ ਤੋਂ ਬਾਅਦ ਸਰਦਾਰ ਬੀਰ ਦਵਿੰਦਰ ਸਿੰਘ ਹੋਰਾਂ ਨੇ ਵੀ ਇਸ ਤੇ ਬਿਆਨ ਦਿੱਤਾ। ਅਸੀਂ ਸਿਰਫ ਪ੍ਰੈਸ ਬਿਆਨ ਹੀ ਨਹੀਂ ਦਿੱਤੇ ਬਲਕਿ ਹਰ ਰੈਲੀ ਤੇ ਮੀਟਿੰਗ ਵਿੱਚ ਵੀ ਇਸ ਦੀਆਂ ਕਰਤੂਤਾਂ ਬਿਆਨ ਕੀਤੀਆਂ। ਸਾਡੇ ਨੌਜਵਾਨਾਂ ਅਤੇ ਪ੍ਰੋਫੈਸਰਾਂ ਨੇ ਵੀ ਇਸ ਦੇ ਭਗਵਾ ਕਰਨ ਪ੍ਰੋਗਰਾਮਾਂ ਦਾ ਡਟ ਕੇ ਵਿਰੋਧ ਕੀਤਾ ਜਿਸ ਨੂੰ ਕਿ ਪਹਿਲਾਂ ਕਿਸੇ ਨੇ ਹੱਥ ਨਹੀਂ ਸੀ ਪਾਇਆ। ਇਹ ਇੱਕ ਪੂਰੀ ਤਰ੍ਹਾਂ ਭ੍ਰਿਸ਼ਟ ਬੰਦਾ ਹੈ। ਇਸ ਨੇ ਸਾਰੇ ਪੰਜਾਬ ਟੈਕਨੀਕਲ ਯੂਨੀਵਰਸਿਟੀ ਨੂੰ RSS ਦੇ ਵਫਾਦਾਰ ਸਟਾਫ ਨਾਲ ਭਰ ਦਿੱਤਾ ਹੈ। ਮੈਂ ਇਸ ਗੱਲ ਨਾਲ ਸਹਿਮਤ ਹਾਂ ਕਿ ਅਸੀਂ ਬਹੁਤ ਜ਼ਿਆਦਾ ਕੁਝ ਨਹੀਂ ਕਰ ਸਕੇ। ਸਾਨੂੰ ਇਹ ਚਾਹੀਦਾ ਹੈ ਕਿ ਅਸੀਂ ਹਰ ਸੰਭਵ ਤਰੀਕੇ ਨਾਲ ਇਸ ਨੂੰ ਚੱਲਦਾ ਕਰਨ ਲਈ ਯਤਨਸ਼ੀਲ ਹੋਈਏ। ਹੁਣ ਤੱਕ ਅਸੀਂ ਇਸ ਸੰਬੰਧੀ ਵਿਦਿਆਰਥੀਆਂ ਅਤੇ ਸਟਾਫ ਵਿੱਚ ਜਾਗਰੂਕਤਾ ਪੈਦਾ ਕਰਨ ਵਿੱਚ ਸਫਲ ਹੋਏ ਹਾਂ ਕਿ ਇਹ ਇੱਕ ਭ੍ਰਿਸ਼ਟ RSS ਦਾ ਕਾਰਕੁਨ ਹੈ। ਸ਼ੁਭਕਾਮਨਾਵਾਂ ਹੈ ਡਾਕਟਰ ਸਾਹਿਬ। ਸਭ ਤੋਂ ਪਹਿਲਾਂ ਤਾਂ ਮੈਂ ਸਰਦਾਰ ਹਰਚਰਨਜੀਤ ਸਿੰਘ ਜੀ ਧਾਮੀ ਦਾ ਬਹੁਤ-ਬਹੁਤ ਸ਼ੁਕਰਗੁਜ਼ਾਰ ਹਾਂ ਜੀ ਕਿ ਉਹਨਾਂ ਨੇ ਰਿਸਪੌਂਸ ਕੀਤਾ ਜੀ ਔਰ ਕੀਤਾ ਵੀ ਕੁਇਕ ਜੀ ਰਿਸਪੌਂਸ ਦਿੱਤਾ ਉਹਨਾਂ ਨੇ। ਕਿਉਂਕਿ ਅਸੀਂ 2 ਦਿਨ ਪਹਿਲਾਂ ਹੀ ਰਜਨੀਸ਼ ਅਰੋੜਾ ਜਿਹੜਾ ਕਿ ਵਾਈਸ ਚਾਂਸਲਰ ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ ਦਾ ਹੈ ਜੀ, ਜਿਸ ਬਾਰੇ 9 ਜੁਲਾਈ ਨੂੰ ਪੰਜਾਬ ਹਰਿਆਣਾ ਹਾਈ ਕੋਰਟ ਨੇ ਕਿਹਾ ਵੀ ਇਸ ਨੂੰ ਜਿਹੜਾ ਇਹਦੀ ਐਕਸਟੈਂਸ਼ਨ ਦਿੱਤੀ ਹੈ ਟਰਮ ਦੀ, ਇਹਦੇ ਤੇ ਬੋਰਡ ਆਫ ਗਵਰਨਰਸ ਮੁੜ ਕੇ ਵਿਚਾਰ ਕਰੇ ਜੀ। ਔਰ ਇਸ ਮੁੱਦੇ ਦੇ ਉੱਤੇ ਸਰ ਪ੍ਰਤਾਪ ਸਿੰਘ ਬਾਜਵਾ ਜਿਹੜੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨੇ ਉਹਨਾਂ ਨੇ ਬੜੀ ਜ਼ੋਰਦਾਰ ਸਟੇਟਮੈਂਟ ਵੀ ਦਿੱਤੀ ਔਰ ਗਵਰਨਰ ਪੰਜਾਬ ਸ਼ਿਵਰਾਜ ਪਾਟਲ ਨੂੰ ਲਿਖਿਆ ਜੀ ਕਿ ਇਸ ਦੇ ਖਿਲਾਫ ਪੜਤਾਲ ਕਰਾਈ ਜਾਏ, ਇਹਨੂੰ ਡਿਸਮਿਸ ਕੀਤਾ ਜਾਏ ਔਰ CBI ਜਾਂ ਸਿਟਿੰਗ ਜੱਜ ਹਾਈ ਕੋਰਟ ਦੀ ਜਿਹੜੀ ਹੈ ਇਨਕੁਆਇਰੀ ਮਾਰਕ ਕੀਤੀ ਜਾਏ ਜੀ। ਇਸ ਮੁੱਦੇ ਨੂੰ ਹੀ ਅਸੀਂ ਇਸ ਪ੍ਰੋਗਰਾਮ 'ਚ ਵੀ ਟੱਚ ਕੀਤਾ ਔਰ ਹਰ ਮੰਗਲਵਾਰ ਮੇਰੇ 2 ਆਰਟੀਕਲ, ਇੱਕ ਜਿਹੜਾ ਮੁੱਖ ਤੌਰ ਤੇ ਐਡੀਟੋਰੀਅਲ ਹੁੰਦਾ ਹੈ ਚੜ੍ਹਦੀ ਕਲਾ ਦੇ ਲਈ ਜੀ ਤੇ ਦੂਸਰਾ ਖਾਲਿਸਤਾਨ ਕਾਲਿੰਗ ਦੇ ਥੱਲੇ ਜਿਹੜੇ ਕਿ 1 ਦਰਜਨ ਤੋਂ ਜ਼ਿਆਦਾ ਪਬਲੀਕੇਸ਼ਨਸ ਦੇ ਵਿੱਚ ਅਰਾਊਂਡ ਦਾ ਵਰਲਡ ਛਪਦੇ ਨੇ ਜੀ। ਉਸ ਲਿਖਤ ਦੇ ਵਿੱਚ ਵੀ ਜਿਹੜਾ ਇਸ ਹਫਤੇ ਦਾ ਸਾਡਾ ਐਡੀਟੋਰੀਅਲ ਸੀ ਅਸੀਂ ਇਸ ਰਜਨੀਸ਼ ਅਰੋੜੇ ਦੇ ਸੰਬੰਧ ਦੇ ਵਿੱਚ ਹੀ ਲਿਖਿਆ ਜੀ ਜੀ। ਔਰ ਉਹਦੇ 'ਚ ਹਾਲਾਂਕਿ ਜਦੋਂ ਅਸੀਂ ਆਪਣਾ ਇਹ ਪ੍ਰੋਗਰਾਮ ਸੱਚੋ ਸੱਚ ਦਾ ਜ਼ਿਕਰ ਕੀਤਾ ਹੈ ਤੇ ਉਸ ਸੈਗਮੈਂਟ ਦੇ ਵਿੱਚ ਮੈਂ ਦਲ ਖਾਲਸਾ ਦਾ ਜ਼ਿਕਰ ਜ਼ਰੂਰ ਕੀਤਾ ਹੈ ਕਿ ਦਲ ਖਾਲਸਾ ਨੇ ਇਸ ਸੰਬੰਧੀ ਜਿਹੜਾ ਸਟੈਂਡ ਲਿਆ ਸੀ। ਜਿਹੜੀ ਲਿਖਤ ਹੈ ਕਿਉਂਕਿ ਲਿਖਤ ਮੈਂ ਉਸ ਤੋਂ ਪਹਿਲਾਂ ਲਿਖੀ ਸੀ ਉਹਦੇ 'ਚ ਦਲ ਖਾਲਸਾ ਦਾ ਜ਼ਿਕਰ ਨਹੀਂ ਹੈ ਜੀ। ਸੋ ਪੰਜਾਬ ਸਪੈਕਟਰਮ ਨੇ ਦੋਨੋਂ ਹੀ ਜਿਹੜੀ ਹੈ ਲਿਖਤ ਵੀ ਔਰ ਸਾਡਾ ਵੀਡੀਓ ਕਲਿੱਪ ਵੀ ਇਸ ਪ੍ਰੋਗਰਾਮ ਦਾ ਆਪਣੇ ਵੈਬਸਾਈਟ ਤੇ ਪਾਇਆ ਜੀ। ਸੋ ਸੰਭਵ ਹੈ ਧਾਮੀ ਸਾਹਿਬ ਨੇ ਲਿਖਤ ਪੜ੍ਹੀ ਹੋਏਗੀ ਜਿਸ ਤੋਂ ਉਹਨਾਂ ਨੇ ਇਸ ਦਲ ਖਾਲਸਾ ਦੇ ਰੋਲ ਬਾਰੇ ਲਿਖਿਆ। ਅਸੀਂ ਉਹਨਾਂ ਦੇ ਸ਼ੁਕਰਗੁਜ਼ਾਰ ਹਾਂ ਔਰ ਅਸੀਂ ਐਪਰੀਸ਼ੀਏਟ ਕਰਦੇ ਹਾਂ ਜੀ ਕਿ ਉਹਨਾਂ ਨੇ ਸਾਨੂੰ ਜਾਣਕਾਰੀ ਵੀ ਦਿੱਤੀ ਔਰ ਵੈਸੇ ਵੀ ਮੈਂ ਸਮਝਦਾ ਵੀ ਦਲ ਖਾਲਸਾ ਜਥੇਬੰਦੀ ਖਾਸ ਤੌਰ ਤੇ ਜਿਹੜੇ ਮੁੱਦੇ ਈਵਨ ਇੰਟਰਨੈਸ਼ਨਲ ਇੰਪੋਰਟੈਂਸ ਦੇ ਵੀ ਹੁੰਦੇ ਨੇ ਜੀ ਉਹਨਾਂ ਬਾਰੇ ਘੋਖਵੀਂ ਅੱਖ ਰੱਖਦੇ ਨੇ ਔਰ ਇਹਨਾਂ ਦਾ ਰਿਸਪੌਂਸ ਪ੍ਰੌਂਪਟ ਹੁੰਦੇ ਜੀ। ਇਹ ਵੀ ਚੰਗੀ ਗੱਲ ਹੈ ਵੀ ਇਹਨਾਂ ਨੇ ਸਾਨੂੰ ਦੱਸਿਆ ਕਿ ਈਵਨ ਜਿਹੜੀਆਂ ਯੂਥ ਰੈਲੀਜ਼ ਨੇ ਔਰ ਬਾਕੀ ਇਕੱਠ ਨੇ ਉਹਦੇ 'ਚ ਵੀ ਇਸ ਨੂੰ ਉਹਨਾਂ ਨੇ ਹਾਈਲਾਈਟ ਕੀਤਾ ਜੀ। ਫਾਈਨਲ ਜਿਹੜਾ ਉਹਨਾਂ ਨੇ ਕਿਹਾ ਕਿ ਵੀ ਜਿਹੜਾ ਉਸ ਨੂੰ ਚੱਲਦਾ ਕਰਨ ਦੇ ਲਈ ਜਿਹੜਾ ਉਹਨਾਂ ਐਫਰਟ ਨਹੀਂ ਹੋ ਸਕਿਆ। ਸੋ ਮੈਂ ਸਮਝਦਾ ਵੀ ਹੁਣ ਇਹ ਮੌਕਾ ਹੈਗਾ ਜੀ ਕਿ ਆਲਰੇਡੀ ਇਹ ਗੱਲ ਲਾਈਮਲਾਈਟ 'ਚ ਆਈ ਹੈ
ਜੀ ਹਾਈ ਕੋਰਟ ਵੱਲੋਂ ਬੋਰਡ ਆਫ ਗਵਰਨਰਸ ਨੂੰ ਰੀ-ਐਗਜ਼ਾਮਿਨ ਕਰਨ ਦੇ ਫੈਸਲੇ ਨਾਲ, ਪ੍ਰਤਾਪ ਸਿੰਘ ਬਾਜਵੇ ਦੇ ਵੱਲੋਂ ਦਿੱਤੇ ਬਿਆਨ ਦੇ ਨਾਲ, ਜੀ ਤੇ ਮੇਰਾ ਖਿਆਲ ਹੈ ਵੀ ਹੁਣ ਇਸ ਨੂੰ 1 ਪੁਆਇੰਟ ਪ੍ਰੋਗਰਾਮ ਐਟਲੀਸਟ ਫॉर ਦਾ ਪ੍ਰੈਜ਼ੈਂਟ ਬਣਾ ਕੇ, ਕਿਉਂਕਿ ਆਰਐਸਐਸ ਦੇ ਖਿਲਾਫ ਇੱਕ ਵੇਵ ਵੀ ਬਣੀ ਹੈ, ਮੀਡੀਆ 'ਚ ਵੀ ਜ਼ਿਕਰ ਹੁੰਦਾ ਹੈ, ਕਿਉਂਕਿ ਜਿਉਂ-ਜਿਉਂ ਨਰਿੰਦਰ ਮੋਦੀ ਐਗਰੈਸਿਵ ਬਿਆਨ ਦਿੰਦਾ ਹੈ ਜੀ ਤਿਉਂ-ਤਿਉਂ ਜਿਹੜੇ ਕਾਂਗਰਸ ਪੱਖੀ ਨੇ ਔਰ ਦੂਸਰੇ ਲਿਬਰਲ ਮਾਈਂਡਡ ਨੇ ਜੀ ਉਹ ਵੀ ਉਸ ਬਾਰੇ ਅੱਜਕੱਲ ਡਿਫੈਂਸਿਵ ਹੋ ਰਹੇ ਨੇ। ਸੋ ਮੈਂ ਸਮਝਦਾ ਵੀ ਇਹ ਇੱਕ ਚੰਗਾ ਨੁਕਤਾ ਹੋਏਗਾ। ਜਲੰਧਰ ਵੈਸੇ ਵੀ ਸੈਂਟਰ ਪੈਂਦਾ ਹੈ ਪੰਜਾਬ ਦੇ ਇਸ ਖਿੱਤੇ 'ਚ, ਜਿਹੜਾ ਜੇ ਕੋਈ ਤੁਸੀਂ ਪ੍ਰੋਟੈਸਟ ਰੈਲੀ ਰੱਖਦੇ ਹੋ, ਕੋਈ ਸਿਟ ਇਨ ਧਰਨਾ ਰੱਖਦੇ ਹੋ, ਕੋਈ ਹੋਰ ਫੋਕਸ ਰੱਖਦੇ ਹੋ, ਤੇ ਮੇਰਾ ਖਿਆਲ ਹੈ ਕਿ ਵੀ ਇਸ ਮਾਹੌਲ ਨੂੰ ਇਸਤੇਮਾਲ ਕਰਨਾ ਚਾਹੀਦਾ ਹੈ ਤਾਂ ਕਿ ਬੋਰਡ ਆਫ ਗਵਰਨਰਸ ਨੂੰ ਵੀ ਲੱਗੇ ਵੀ ਗੱਲ ਹੁਣ ਇਹ ਟੱਕੀ ਰਿਝੇ ਕੋਈ ਨਾ ਬੁੱਝੇ ਵਾਲੀ ਨਹੀਂ ਹੈ, ਇਹ ਸਿੱਖ ਮੁੱਦਾ ਬਣ ਗਿਆ, ਸਿੱਖ ਇਸ਼ੂ ਬਣ ਗਿਆ। ਔਰ ਮੇਰਾ ਖਿਆਲ ਹੈ ਵੀ ਇਸ ਵਾਰ ਜਿਵੇਂ ਦਾ ਮਾਹੌਲ ਹੁਣ ਆਰਐਸਐਸ ਦੇ ਖਿਲਾਫ ਬਣਿਆ ਹੋਇਆ ਹੈ, ਜੇ ਦੂਸਰੀਆਂ ਵੀ ਤਰ੍ਹਾਂ ਨੂੰ ਪਹੁੰਚ ਕੀਤੀ ਜਾਏਗੀ ਜਿਹੜੇ ਕਿ ਇਸ ਭਗਵਾਕਰਨ ਹਿੰਦੂਕਰਨ ਦੇ ਵਿਰੁੱਧ ਨੇ, ਭਾਵੇਂ ਉਹ ਸਾਡੇ ਕੌਜ਼ ਖਾਲਿਸਤਾਨ ਨਾਲ ਨਾ ਵੀ ਸਹਿਮਤ ਹੋਣ, ਉਹ ਵੀ ਇਹਨੂੰ ਜੁਆਇਨ ਕਰ ਸਕਦੇ ਨੇ। ਸੋ ਮੈਂ ਸਮਝਦਾ ਵੀ ਇਸ ਨੁਕਤੇ ਦੇ ਉੱਤੇ ਜੇ ਕੁਝ ਕੀਤਾ ਜਾ ਸਕੇ ਤਾਂ ਇਹ ਇੱਕ ਟੁਕਵਾਂ ਟਾਈਮ ਹੋਏਗਾ ਜੀ। ਸੋ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਸਰ ਹਰਚੰਦਜੀਤ ਸਿੰਘ ਜੀ ਧਾਮੀ ਦਾ ਜੀ। ਉਹ ਸਾਡੇ ਬੜੇ ਸਿਆਣੇ ਆਗੂ ਨੇ ਔਰ ਬੜੇ ਡੈਡੀਕੇਸ਼ਨ ਦੇ ਨਾਲ ਉਹਨਾਂ ਨੇ ਪੰਥ ਨੂੰ ਬੀਤੇ ਸਮੇਂ ਦੇ ਵਿੱਚ ਵੀ ਜਿਹੜਾ ਉਹ ਸਰਵ ਕੀਤਾ, ਅੱਜ ਵੀ ਕਰ ਰਹੇ ਨੇ ਔਰ ਵੀ ਆਰ ਰੀਅਲੀ ਥੈਂਕਫੁਲ ਜੀ। ਡਾਕਟਰ ਸਾਹਿਬ, ਸਾਡਾ ਅਗਲਾ ਮੈਸੇਜ ਲੁਧਿਆਣਾ ਤੋਂ ਸਰਦਾਰ ਡੀ.ਐਸ. ਗਿੱਲ, ਚੇਅਰਮੈਨ ਇੰਟਰਨੈਸ਼ਨਲ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਜੀ ਦਾ ਹੈ। ਇਹਨਾਂ ਨੂੰ ਸਾਡੇ ਵੱਲੋਂ ਇੱਕ ਸੈਗਮੈਂਟ ਵਿੱਚ ਰਾਜ ਕਰੇਗਾ ਖਾਲਸਾ, ਆਕੀ ਰਹੇ ਨਾ ਕੋਏ, ਖੁਆਰ ਹੋਏ ਸਭ ਮਿਲेंगे, ਬਚੇ ਸ਼ਰਨ ਜੋ ਹੋਏ ਦੀ ਕੀਤੀ ਵਿਆਖਿਆ ਬਹੁਤ ਪਸੰਦ ਆਈ ਹੈ। ਇਹਨਾਂ ਦਾ ਕਹਿਣਾ ਹੈ ਕਿ ਪਹਿਲੀ ਵਾਰ ਮੈਂ ਇਹੋ ਜਿਹੀ ਵਿਆਖਿਆ ਸੁਣੀ ਹੈ ਜਿਸ ਨੇ ਮੈਨੂੰ ਬਾਗੋ-ਬਾਗ ਕਰ ਦਿੱਤਾ ਹੈ। ਹਾਂਜੀ ਡਾਕਟਰ ਸਾਹਿਬ। ਦੇਖੋ ਸਰ, ਡੀ.ਐਸ. ਗਿੱਲ ਵੀ ਇੱਕ ਬੜੀ ਜਿਹੜੇ ਰਿਮਾਰਕੇਬਲ ਔਰ ਰਿਸਪੈਕਟੇਬਲ ਸ਼ਖਸੀਅਤ ਨੇ ਜੀ। ਪਹਿਲੀ ਵਾਰ ਉਹ ਅਮਰੀਕਾ 'ਚ ਆਏ, ਸ਼ਾਇਦ 1993 'ਚ ਆਏ ਹੋਣਗੇ। ਉਦੋਂ ਪੰਜਾਬ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਜਿਹੜੀ ਹੈ ਉਸ ਦੇ ਨਾਲ ਉਹ ਜੁੜੇ ਹੋਏ ਸੀ ਜੀ। ਫਿਰ ਉਹਨਾਂ ਨੇ ਇੰਟਰਨੈਸ਼ਨਲ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਬਣਾਈ, IHRO, ਐਡਵੋਕੇਟ ਨੇ। ਔਰ ਇਹ ਸਾਰੇ ਸਮੇਂ 'ਚ ਪੰਜਾਬ ਦੇ ਵਿੱਚ ਬੇਸ਼ੱਕ ਜਥੇਦਾਰ ਗੁਰਦੇਵ ਸਿੰਘ ਕੌਂਕੇ ਦਾ ਝੂਠਾ ਪੁਲਿਸ ਮੁਕਾਬਲਾ ਹੋਏ ਔਰ ਦੂਸਰੇ ਹੋਰ ਬਹੁਤ ਸਾਰੇ ਮੁੱਦਿਆਂ ਦੇ ਉੱਤੇ ਉਹਨਾਂ ਨੇ ਸਮੇਂ-ਸਮੇਂ ਰਿਪੋਰਟਸ ਜਾਰੀ ਕੀਤੀਆਂ ਹਿਊਮਨ ਰਾਈਟਸ ਬਾਡੀ ਦੇ ਥੱਲੇ। ਔਰ ਖ਼ਾਸ ਤੌਰ ਤੇ ਜਦੋਂ ਪ੍ਰੈਜ਼ੀਡੈਂਟ ਕਲਿੰਟਨ 20 ਮਾਰਚ 2000 ਭਾਰਤ ਦੇ ਦੌਰੇ ਦੀ ਉਹਨਾਂ ਨੇ ਸ਼ੁਰੂਆਤ ਕੀਤੀ, ਤੇ ਜਿਵੇਂ ਇੰਡੀਅਨ ਖੁਫੀਆ ਏਜੰਸੀਆਂ ਨੇ ਕਸ਼ਮੀਰ ਵਾਦੀ ਦੇ ਜ਼ਿਲ੍ਹਾ ਅਨੰਤਨਾਗ ਦੇ ਚਿੱਠੀ ਸਿੰਘਪੁਰਾ ਪਿੰਡ ਵਿੱਚ 35 ਬੇਗੁਨਾਹ ਸਿੱਖਾਂ ਨੂੰ ਗੁਰਦੁਆਰੇ ਦੀ ਕੰਧ ਨਾਲ ਖੜਾ ਕਰਕੇ ਮਾਰਿਆ ਜੀ। ਸੋ ਇਹਨਾਂ ਦੀ ਆਰਗੇਨਾਈਜੇਸ਼ਨ ਉਹਨਾਂ ਪਹਿਲੀਆਂ ਆਰਗੇਨਾਈਜੇਸ਼ਨ ਚੋਂ ਸੀ ਜਿਨ੍ਹਾਂ ਨੇ ਮੌਕੇ ਤੇ ਜਾ ਕੇ ਆਪਣੀ ਇਨਵੈਸਟੀਗੇਟਿਵ ਰਿਪੋਰਟ ਜਿਹੜੀ ਸ਼ੱਕ ਦੀ ਉਂਗਲ ਹੈ ਉਹ ਭਾਰਤੀ ਖੁਫੀਆ ਏਜੰਸੀਆਂ ਵੱਲ ਕੀਤੀ ਸੀ। ਹਾਲਾਂਕਿ ਉਦੋਂ ਮਾਹੌਲ ਉਹਨਾਂ ਨੇ ਇਸ ਕਿਸਮ ਦਾ ਹੀ ਖੁਫੀਆ ਏਜੰਸੀਆਂ ਨੇ ਬਣਾਇਆ ਸੀ ਕਿ ਜੀ ਜਿਵੇਂ ਇਹ ਪਾਕਿਸਤਾਨ ਦੇ ਵਿੱਚ ਲਸ਼ਕਰ-ਏ-ਤਾਇਬਾ ਜਾਂ ਕਿਸੇ ਹੋਰ ਨੇ ਕੀਤੇ ਜੀ। ਸੋ ਉਹਨਾਂ ਨਾਲ ਫੋਨ ਕਨਵਰਸੇਸ਼ਨ ਦੇ ਵਿੱਚ ਉਹਨਾਂ ਨੇ ਜਦੋਂ ਇਹ ਮੈਂਸ਼ਨ ਕੀਤਾ ਹੈ ਕਿ ਤੁਹਾਡਾ ਰਾਜ ਕਰੇਗਾ ਖਾਲਸਾ ਦਾ ਜਿਹੜਾ ਸੈਗਮੈਂਟ ਆ ਉਹ ਮੈਂ ਦੇਖਿਆ, ਤੇ ਮੈਂ ਪਹਿਲਾਂ ਇਦਾਂ ਦੀ ਕਦੇ ਵਿਆਖਿਆ ਨਹੀਂ ਸੁਣੀ, ਇਟਸ ਰਿਮਾਰਕੇਬਲ ਜੀ ਜੀ। ਤੇ ਮੈਨੂੰ ਬਹੁਤ ਚੰਗਾ ਵੀ ਲੱਗਾ। ਵੈਸੇ ਤਾਂ ਸਿਫਤ ਹਰ ਇੱਕ ਨੂੰ ਹੀ ਚੰਗੀ ਲੱਗਦੀ ਹੈ ਜੀ ਜੀ, ਪਰ ਮੈਨੂੰ ਇਹ ਵੀ ਚੰਗਾ ਲੱਗਿਆ ਕਿ ਵੀ ਜਦੋਂ ਜਿਹੜੇ ਬੰਦੇ ਆਪ ਸੋਚਵਾਨ ਨੇ, ਥਿੰਕਰ ਨੇ, ਬੁੱਧੀਜੀਵੀ ਨੇ, ਐਕਟਿਵਿਸਟ ਨੇ ਜੀ ਜੀ, ਇੱਕ ਤਾਂ ਉਹ ਧਿਆਨ ਦੇ ਰਹੇ ਨੇ ਵੀ ਅਸੀਂ ਇੱਥੇ ਬੈਠੇ ਕੀ ਕਰਦੇ ਹਾਂ ਜੀ, ਬਿਲਕੁਲ ਕੀ ਅਸੀਂ ਕਹਿੰਦੇ ਹਾਂ, ਉਸ ਦੇ ਉੱਤੇ ਉਹਨਾਂ ਦਾ ਜਿਹੜਾ ਉਹ ਵਿਚਾਰ ਵੀ ਆਪਣਾ ਦਿੰਦੇ ਨੇ ਜੀ। ਤੇ ਦੂਸਰਾ, ਕਿਉਂਕਿ ਇੱਕ ਗੱਲ ਮੈਂ ਕਿਉਂਕਿ ਲਗਾਤਾਰਤਾ ਨਾਲ ਜਦੋਂ ਤੋਂ ਅਸੀਂ ਸੱਚੋ ਸੱਚ ਪ੍ਰੋਗਰਾਮ ਰਾਹੀਂ ਹੁਣ ਰੈਗੂਲਰ ਮੋਨੀਟਰ ਕਰਦੇ ਹਾਂ ਜੀ ਕਿ ਕਿੰਨੇ ਕੁ YouTube ਦੇ ਉੱਤੇ ਕਿਸ ਸੈਗਮੈਂਟ ਨੂੰ ਜ਼ਿਆਦਾ ਦੇਖਦੇ ਨੇ, ਤੇ ਮੈਂ ਇਹ ਦੇਖਦਾ ਵੀ ਜੇ ਤਾਂ ਕੋਈ ਤੇਜ਼ ਤਰਾਰ ਟਿੱਪਣੀ ਹੋਏ ਜੀ ਜਿਹਦੇ ਉੱਤੇ ਜਿਹੜੀ ਕੋਈ ਕਰੰਟ ਘਟਨਾ ਹੋਈ ਹੈ ਉਹਦੇ ਤੇ ਅਸੀਂ ਰਿਐਕਟ ਕੀਤਾ ਹੋਏ ਜੀ ਜੀ, ਜਿਵੇਂ ਦਾਰਾ ਸਿੰਘ ਦੇ ਮੁੰਡੇ ਦੀ ਗ੍ਰਿਫਤਾਰੀ ਦੇ ਉੱਤੇ ਸੀ, ਜਾਂ ਕੰਵਰ ਸੰਧੂ ਵਾਲਾ ਰਿਸਪੌਂਸ ਸੀ ਜੀ, ਜਾਂ ਜਿਹੜਾ ਕੋਈ ਵੀ ਇਸ ਕਿਸਮ ਦੀ ਨਰਿੰਦਰ ਮੋਦੀ ਵਾਲਾ ਪਾਰਟ ਹੈ ਜੀ ਜੀ। ਸੋ ਉਹ ਤਾਂ ਕੁਝ ਸਮੇਂ ਦੇ ਵਿੱਚ ਹੀ ਜਿਹੜੀਆਂ ਹਿੱਟਸ ਨੇ ਉਹ ਥਾਊਜ਼ੈਂਡਸ ਦੇ ਵਿੱਚ ਚਲੀਆਂ ਜਾਂਦੀਆਂ ਨੇ, 1000 1200 2000 ਲੋਕ ਜਿਹੜੇ ਨੇ ਪਹਿਲੇ 72 ਘੰਟੇ ਜਾਂ 3-4 ਦਿਨਾਂ 'ਚ ਆ ਜਾਂਦੇ ਨੇ ਜੀ। ਪਰ ਜਿਹੜੇ ਮੁੱਦੇ ਸਿਧਾਂਤਕ ਹੁੰਦੇ ਨੇ ਉਹਨਾਂ ਤੇ ਬਹੁਤ ਹੌਲੀ-ਹੌਲੀ ਰਿਸਪੌਂਸ ਹੁੰਦਾ ਹੈ। ਸੋ ਮੈਂ ਇਹ ਗੱਲ ਇਸ ਲਈ ਕਹਿ ਰਿਹਾ ਕਿ ਹਾਲਾਂਕਿ ਮੇਰਾ ਇਹ ਯਤਨ ਹੁੰਦਾ ਹੈ ਕਿ ਪ੍ਰੋਗਰਾਮ ਦੇ
ਇੱਕ ਸੈਗਮੈਂਟ ਦੇ ਵਿੱਚ ਘੱਟੋ ਘੱਟ ਅਸੀਂ ਸਿਧਾਂਤਕ ਗੱਲ ਕਰੀਏ, ਕਿਉਂਕਿ ਜਿਹੜਾ ਵਰਤਾਰਾ ਹੈ, ਘਟਨਾਕ੍ਰਮ ਹੈ ਜੀ, ਇਹਦਾ ਆਧਾਰ ਤਾਂ ਅਲਟੀਮੇਟਲੀ ਸਿਧਾਂਤਕ ਹੁੰਦਾ ਹੈ। ਜੀ, ਤੇ ਜੇ ਸਿਧਾਂਤ ਦੀ ਸਮਝ ਹੋਏਗੀ ਤੇ ਫਿਰ ਘਟਨਾਕ੍ਰਮ ਨੂੰ ਸਮਝਣਾ ਸੌਖਾ ਹੋਏਗਾ। ਪਰ ਬਦਕਿਸਮਤੀ ਇਹ ਹੈ ਵੀ ਸਾਡੇ ਕੌਮ ਦੇ ਵੱਡੇ ਹਿੱਸੇ 'ਚ ਪੜ੍ਹਨ ਦਾ ਸ਼ੌਕ ਵੀ ਨਹੀਂ ਹੈ, ਲਿਖਣ ਦਾ ਤਾਂ ਚਲੋ ਬਹੁਤ ਹੀ ਵਿਰਲਾ ਹੈ। ਜੀ, ਤੇ ਹੁਣ ਜੇ ਸੁਣਨ ਦਾ ਮਾਮਲਾ ਵੀ ਆਂਦਾ ਜਾਂ ਦੇਖਣ ਦਾ ਮਾਮਲਾ ਵੀ ਆਂਦਾ ਹੈ ਤੇ ਅਸੀਂ ਚਲੰਤ ਮੁੱਦਿਆਂ ਦੇ ਉੱਤੇ ਤਾਂ ਧਿਆਨ ਦਿੰਨੇ ਆ, ਰਿਐਕਟ ਵੀ ਕਰਦੇ ਆ। ਕੋਈ ਫੋਟੋ ਨਾਲ ਕਿਸੇ ਨੇ ਗੜਬੜ ਕਰਤੀ, ਕੋਈ ਬਿਆਨ ਦੇ ਦਿੱਤਾ, ਉਹਦੇ ਤੇ ਅਸੀਂ ਇੱਕਦਮ ਕਰਦੇ ਹਾਂ। ਪਰ ਜਿਹੜੇ ਸਿਧਾਂਤਕ ਮੁੱਦੇ ਨੇ ਜਿਨ੍ਹਾਂ ਦੇ ਉੱਤੇ ਸਾਡਾ, ਜਿਵੇਂ ਅਸੀਂ ਸੋਸ਼ਲ ਈਵਲਸ ਦੀ ਗੱਲ ਕੀਤੀ, ਅਲਕੋਹਲ ਹੈ, ਡੋਮੈਸਟਿਕ ਵਾਇਲੈਂਸ ਹੈ, ਹੋਰ ਰਿਚੁਅਲਿਜ਼ਮ ਹੈ, ਜੀ, ਜੀ, ਹੁਣ ਇਹ ਬੜੇ ਸੀਰੀਅਸ ਮੁੱਦੇ ਨੇ। ਪਰ ਜੀ। ਇਹਨਾਂ ਦੇ ਉੱਤੇ ਨਾ ਗੁਰਦੁਆਰਾ ਸਾਹਿਬਾਨ 'ਚ ਡਿਬੇਟ ਹੁੰਦੀ ਹੈ, ਨਾ ਸਾਡੇ ਫੋਰਮ ਜਿਹੜੇ ਨੇ ਉਹ ਉਹਨੂੰ ਡਿਸਕਸ ਕਰਦੇ ਨੇ। ਜੀ, ਔਰ ਮੈਂ ਸਗੋਂ ਇਹ ਵੀ ਦੇਖਦਾ ਕਿ ਜਿਨ੍ਹਾਂ ਨੂੰ ਅਸੀਂ ਬਹੁਤ ਵਾਰ ਸੈਮੀਨਾਰ ਵੀ ਕਹਿੰਦੇ ਹਾਂ, ਮੈਂ ਵੀ ਜਾਂਦਾ ਹਾਂ ਸੈਮੀਨਾਰਸ ਤੇ, ਉਹ ਸੈਮੀਨਾਰ ਦਾ ਅਸੀਂ ਗਲਤ ਇਸਤੇਮਾਲ ਕਰਦੇ ਹਾਂ ਨਾਂ ਦਾ। ਉਹ ਅਲਟੀਮੇਟਲੀ ਕਾਨਫਰੰਸ ਹੀ ਹੁੰਦੀ ਹੈ। ਜੀ, ਕਿਉਂਕਿ ਜਿਹੜਾ ਆਂਦਾ ਹੈ ਉਹ ਆਪੋ ਆਪਣੇ ਖਿਆਲ ਦੇ ਕੇ ਚਲਾ ਜਾਂਦਾ ਹੈ, ਮੁੜ ਕੇ ਉਦਾਂ ਦੀ ਚਰਚਾ ਸੁਣ ਕੇ ਸਾਰੇ ਘਰਾਂ ਨੂੰ ਚਲੇ ਜਾਂਦੇ ਨੇ। ਕਿਉਂਕਿ ਨਾ ਫੋਕਸ ਹੁੰਦਾ ਹੈ ਇੱਕ ਮੁੱਦੇ ਤੇ, ਜੇ ਕੋਈ ਮੁੱਦਾ ਹੋਏ ਵੀ ਨਾ ਕੋਈ ਉਹਦੇ ਤੇ ਸਟਿਕ ਕਰਦਾ, ਨਾ ਉਸ ਨੂੰ ਬਾਅਦ ਦੇ ਵਿੱਚ ਕਿਸੇ ਬੁੱਕ ਫੋਰਮ 'ਚ ਪਬਲਿਸ਼ ਕੀਤਾ ਜਾਂਦਾ ਕਿ ਜੋ ਵੀ ਬੋਲ ਕੇ ਗਏ ਜਾਂ ਉਹਨਾਂ ਦਾ ਕੋਈ ਜੋ ਵੀ ਲਿਖਤੀ ਉਹਨਾਂ ਨੇ ਪੜ੍ਹਿਆ। ਜੀ, ਜੀ, ਸੋ ਮੈਂ ਸਮਝਦਾ ਵੀ ਇਹ ਬੜਾ ਇੰਪੋਰਟੈਂਟ ਹੈ ਕਿ ਅਸੀਂ, ਜਿਵੇਂ ਰਾਜ ਕਰੇਗਾ ਖਾਲਸਾ, ਇਹ ਕਨਸੈਪਟ ਕੀ ਹੈ ਜੀ, ਕਿ ਇਹ ਸਿਰਫ ਇਹਦਾ 18ਵੀਂ ਸਦੀ ਤੱਕ ਇਹਦਾ ਰੋਲ ਸੀ, ਜਿਵੇਂ ਜਿਹੜੇ ਖੁਸ਼ਵੰਤ ਸਿੰਘ ਵਰਗੇ ਦੂਜੇ ਜਿਹੜੇ ਚਲੰਤ ਕਿਸਮ ਦੇ ਬੁੱਧੀਜੀਵੀ ਇੰਡੀਅਨ ਸਿਸਟਮ ਦੇ ਸਪੋਰਟਰ ਨੇ, ਉਹ ਸਾਨੂੰ ਇਹ ਬਿਲੀਵ ਕਰਾਣਗੇ ਕਿ ਜੀ ਇਹ ਤਾਂ ਉਦੋਂ ਕਿਉਂਕਿ ਗੁਲਾਮੀ ਸੀ, ਮੁਗਲਾਂ ਦੀ ਸੀ, ਦੂਸਰੀ ਸੀ, ਉਹ ਫਿਰ ਐਸਟੈਬਲਿਸ਼ ਕਰ ਦਿੱਤਾ ਮਹਾਰਾਜਾ ਰਣਜੀਤ ਸਿੰਘ ਜਾਂ ਸਿੱਖ ਮਿਸਲਾਂ ਦਾ ਰਾਜ ਹੋ ਗਿਆ। ਤੇ ਇਹ ਇੱਕ ਪ੍ਰੋਫੈਸੀ ਸੀ, ਭਵਿੱਖਬਾਣੀ ਸੀ, ਕੋਈ ਉਹਨੂੰ ਭਵਿੱਖਬਾਣੀ ਬਣਾ ਦੇਣਗੇ, ਉਹ ਕਹਿਣਗੇ ਜੀ ਉਹ ਪੂਰਾ ਹੋ ਗਿਆ, ਰਾਜ ਕਰੇਗਾ ਖਾਲਸਾ। ਜੀ, ਜੀ, ਔਰ ਇਹੀ ਖੁਸ਼ਵੰਤ ਸਿੰਘ ਵਰਗੇ ਜਦੋਂ ਮਨਮੋਹਨ ਸਿੰਘ ਪ੍ਰਧਾਨ ਮੰਤਰੀ ਬਣਿਆ ਤਾਂ ਉਹਨੇ ਕਿਹਾ ਜੀ ਦੇਖੋ ਰਾਜ ਕਰੇਗਾ ਖਾਲਸਾ, ਤਾਂ ਫਿਰ ਹੋ ਗਿਆ, ਖਾਲਸਾ ਬਹਿ ਗਿਆ ਗੱਦੀ ਦੇ ਉੱਤੇ। ਜੀ, ਸੋ ਇਸੇ ਤਰ੍ਹਾਂ ਇੱਕ ਕਲਾਸ ਉਹਨੂੰ ਵੈਸੇ ਕਹਿੰਦੀ ਹੈ ਜੀ, ਖਾਲਸੇ ਦਾ ਮਤਲਬ ਕੋਈ ਸਿੱਖ ਥੋੜੀ ਹੈ, ਖਾਲਸੇ ਦਾ ਮਤਲਬ ਖਾਲਸ, ਜਿਹੜੇ ਖਾਲਸ ਦਾ ਮਤਲਬ ਹੈ ਜਿਹੜੇ ਬਿਲਕੁਲ ਇਮਾਨਦਾਰ ਲੋਕ ਹੋਣ, ਕਿ ਵੀ ਇਹ ਕਿਹਨੇ ਸਰਟੀਫਿਕੇਟ ਦੇਣਾ ਹੈ ਕੌਣ ਇਮਾਨਦਾਰ ਹੈ ਕੌਣ ਨਹੀਂ ਹੈ। ਸੋ ਅਸੀਂ ਸਮਝਦੇ ਹਾਂ ਵੀ ਇਹਨਾਂ ਮੁੱਦਿਆਂ ਦੇ ਉੱਤੇ ਜਿਹੜੇ ਸਾਡੇ ਸਿਧਾਂਤਕ ਨੇ, ਮੀਰੀ ਪੀਰੀ ਦਾ ਕਨਸੈਪਟ ਹੈ, ਰਾਜ ਕਰੇਗਾ ਖਾਲਸਾ ਦਾ ਕਨਸੈਪਟ ਹੈ, ਦੇਗ ਤੇਗ ਦਾ ਕਨਸੈਪਟ ਹੈ, ਕਿ ਕਿਵੇਂ ਇਹ ਰਿਲੇਟ ਕਰਦੇ ਨੇ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਔਰ ਸੰਤ ਸਿਪਾਹੀ ਵਿਚਾਰਧਾਰਾ, ਪੰਜ ਕਕਾਰੀ ਰੂਪ, ਕਿਵੇਂ ਇੱਕ ਦੂਜੇ ਦੇ ਪੂਰਕ ਨੇ, ਜਾਂ ਸਾਰਿਆਂ ਦਾ ਆਧਾਰ ਗੁਰੂ ਨਾਨਕ ਸਾਹਿਬ ਦਾ ਹੈ, ਜਾਂ ਜਿਵੇਂ ਅਸੀਂ ਚਰਚਾ 'ਚ ਹੋਇਆ ਕਿ ਜੀ ਉਹ ਹਿੰਦੂ ਆਪਣਾ ਕਲੇਮ ਹੈ ਜੀ ਕਿ ਗੁਰੂ ਨਾਨਕ ਸਾਹਿਬ ਜਾਂ ਸਿੱਖ ਲਹਿਰ ਉਹਦਾ ਹਿੱਸਾ ਹੈ, ਤੇ ਕੋਈ ਮੱਕੇ ਜਾਣ ਨੂੰ ਆਧਾਰ ਬਣਾ ਕੇ ਉਹਨਾਂ ਨੂੰ ਜਿਹੜਾ ਦੂਸਰੇ ਖਾਤੇ 'ਚ ਪਾਣਾ ਚਾਹੁੰਦੇ ਨੇ। ਸੋ ਸਾਡੇ ਲੋਕ ਭੜਕਾਟ ਦੇ ਵਿੱਚ ਤਾਂ ਜ਼ਰੂਰ ਰਿਐਕਟ ਕਰਨਗੇ, ਪਰ ਇਸ਼ੂਜ਼ ਦੀ ਡੈਪਥ ਨੂੰ ਨਹੀਂ ਸਮਝਣ ਦਾ ਯਤਨ ਕਰਦੇ। ਸੋ ਮੈਂ ਸਮਝਦਾ ਵੀ ਅਸੀਂ ਇੱਕ ਅਟੈਂਪਟ ਕੀਤਾ ਹੈ, ਕਿਉਂਕਿ ਇਹ ਵੀ ਇੱਕ ਈਮੇਲ ਸੀ, ਕਿਸੇ ਨੇ ਲਿਖਿਆ ਸੀ। ਸੋ ਖੁਸ਼ੀ ਦੀ ਗੱਲ ਹੈ ਕਿ ਗਿੱਲ ਸਾਹਿਬ ਨੇ ਇਸ ਨੂੰ ਐਕਸੈਪਟ ਹੀ ਨਹੀਂ ਕੀਤਾ, ਉਹਨਾਂ ਨੂੰ ਇਹ ਇੰਟਰਪ੍ਰੀਟੇਸ਼ਨ ਬਹੁਤ ਚੰਗੀ ਲੱਗੀ, ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਇੱਥੇ ਲੈਣਾ ਇੱਕ ਛੋਟਾ ਜਿਹਾ ਬ੍ਰੇਕ। ਵੀਰ ਤੁਸੀਂ ਸਾਡੇ ਨਾਲ ਇਸ ਤਰ੍ਹਾਂ ਜੁੜੇ ਰਹੋ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।